ਪਾਕਿਸਤਾਨ ਤੋਂ ਖਬਰ ਇਹ ਆ ਰਹੀ ਹੈ ਕਿ ਪਾਕਿਸਤਾਨ ਦੇ ਵਿੱਚ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਮਾਨਤਾ ਮਿਲ ਗਈ ਹੈ ਜੀ। ਬਿਲਕੁਲ ਜੀ, ਇਹ ਬੜੀ ਮਤਲਬ ਕਿ ਇੱਕ ਚੰਗੀ ਖਬਰ ਕਹਿ ਲਈਏ ਜਾਂ ਆਪਾਂ ਠੰਡੇ ਬੁੱਲੇ ਵਾਲੀ ਖਬਰ ਕਹਿ ਲਈਏ ਕਿ ਇੱਕ ਚੰਗਾ ਜੀ ਸੁਨੇਹਾ ਉਸ ਧਰਤੀ ਤੋਂ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਦਾ ਜਨਮ ਹੁੰਦਾ ਹੈ ਕਿ ਹੁਣ ਉੱਥੇ ਇਹ ਸਿੱਖ ਕੌਮ ਨੂੰ ਵੱਖਰੀ ਕੌਮ ਵਜੋਂ ਮਾਨਤਾ ਮਿਲ ਰਹੀ ਹੈ। ਅਸਲ 'ਚ ਜੇਕਰ ਆਪਾਂ ਦੇਖੀਏ ਤਾਂ ਜਦੋਂ ਭਾਰਤ ਪਾਕ ਦੀ ਵੰਡ ਹੁੰਦੀ ਹੈ ਉਸ ਤੋਂ ਬਾਅਦ ਭਾਰਤ ਦੇ ਵਿੱਚ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਪਹਿਲਾਂ ਹੀ ਜਿਵੇਂ ਮਤਲਬ ਜੈਨੀ ਹੈ ਤੇ ਫਿਰ ਈਸਾਈ, ਇਸੇ ਤਰ੍ਹਾਂ ਮੁਸਲਿਮ, ਹਿੰਦੂ, ਉਸੇ ਤਰ੍ਹਾਂ ਸਿੱਖਾਂ ਨੂੰ ਵੱਖਰੀ ਮਾਨਤਾ ਭਾਰਤ 'ਚ ਹਾਸਲ ਹੈ। ਤੇ ਪਰ ਪਾਕਿਸਤਾਨ ਦੇ ਵਿੱਚ ਇਸ ਨੂੰ ਲੈ ਕੇ ਲੰਬੀ ਜਦੋਜਹਿਦ ਲੜਨੀ ਪਈ। ਸਮੇਂ-ਸਮੇਂ ਉੱਥੇ ਦੇ ਭਾਈਚਾਰੇ ਵੱਲੋਂ ਅਪੀਲਾਂ ਦਲੀਲਾਂ ਕੀਤੀਆਂ ਜਾਂਦੀਆਂ ਨੇ, ਪਰ ਆਖਰ 2017 ਦੇ ਵਿੱਚ ਇਹ ਮਾਮਲਾ ਕੋਰਟ 'ਚ ਪਹੁੰਚ ਜਾਂਦਾ ਹੈ। 2017 ਦੇ ਵਿੱਚ ਜਦੋਂ ਕੋਰਟ 'ਚ ਪਹੁੰਚਦਾ ਤਾਂ 5 ਸਾਲ ਦੀ ਲੰਬੀ ਜਦੋਜਹਿਦ ਤੋਂ ਬਾਅਦ ਹੁਣ ਪਾਕਿਸਤਾਨ ਦੇ ਵਿੱਚ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਮਾਨਤਾ ਮਿਲੀ ਹੈ। ਅਸਲ ਦੇ ਵਿੱਚ 2017 ਦੇ ਵਿੱਚ ਉੱਥੇ ਮਤਲਬ ਕਿ ਇਹ ਦੋ ਵਿਅਕਤੀ ਨੇ ਜਿਹੜੇ ਕੋਰਟ ਤੱਕ ਜਾਂਦੇ ਨੇ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਦਿਆਂ ਹੋਇਆ ਕਿ ਜੀ ਸਾਡੀ ਜਦੋਂ ਮਰਦਮਸ਼ੁਮਾਰੀ ਹੁੰਦੀ ਹੈ, ਜਦੋਂ ਜਨਗਣਨਾ ਹੁੰਦੀ ਹੈ ਤਾਂ ਸਾਨੂੰ ਮਤਲਬ ਹੋਰ ਧਰਮਾਂ ਦੇ ਡੱਬੇ 'ਚ ਪਾ ਦਿੱਤਾ ਜਾਂਦਾ ਹੈ ਕਿ ਜਿਹੜੇ ਧਰਮਾਂ ਨੂੰ ਇੱਥੇ ਮਾਨਤਾ ਹੈਗੀ ਹੈ, ਜਿਵੇਂ ਉੱਥੇ ਮੁਸਲਮਾਨਾਂ ਨੂੰ, ਈਸਾਈਆਂ ਨੂੰ, ਹਿੰਦੂਆਂ ਨੂੰ, ਅਹਿਮਦੀਆਂ ਨੂੰ, ਤੇ ਉਹਨਾਂ ਨੂੰ ਵੱਖਰੇ ਇਹ ਮਤਲਬ ਕੌਮ ਵਜੋਂ ਮਾਨਤਾ ਹੈਗੀ ਆ। ਉਹਨਾਂ ਦੇ ਖਾਨੇ ਬਣੇ ਹੁੰਦੇ ਆ ਕਿ ਤੁਸੀਂ ਹਿੰਦੂ ਹੋ ਜੀ, ਤੁਸੀਂ ਅਹਿਮਦੀਆਂ ਜੀ ਜੀ, ਤੁਸੀਂ ਮੁਸਲਮਾਨ ਹੋ ਜੀ, ਤੁਸੀਂ ਈਸਾਈ ਹੋ ਜੀ, ਪਰ ਸਿੱਖਾਂ ਨੂੰ ਅਤੇ ਹੋਰ ਧਰਮ ਅਤੇ ਹੋਰ ਕੌਮਾਂ ਉਹਦੇ ਵਿੱਚ ਪਾ ਦਿੱਤਾ ਜਾਂਦਾ। ਸੋ ਜਦੋਂ ਉਹਦੇ ਵਿੱਚ ਪਾ ਦਿੱਤਾ ਜਾਂਦਾ ਤਾਂ ਉਹਨਾਂ ਦੇ ਸਾਰੇ ਹੀ ਹੱਕ ਕਿਤੇ ਨਾ ਕਿਤੇ ਮਤਲਬ ਕਿ ਉਹ ਪੂਰੀ ਗਿਣਤੀ ਨਹੀਂ ਸਾਹਮਣੇ ਆਉਂਦੀ, ਸਪਸ਼ਟ ਜੀ ਗਿਣਤੀ ਸਾਹਮਣੇ ਨਾ ਆਉਣ ਕਾਰਨ ਉਹਨਾਂ ਨੂੰ ਫਿਰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ, ਉਹਨਾਂ ਨੂੰ ਬਣਦੇ ਉਹਨਾਂ ਦੇ ਹੱਕ ਨਹੀਂ ਮਿਲ ਪਾਉਂਦੇ। ਸੋ ਇਸ ਲਈ ਫਿਰ 2017 ਦੇ ਵਿੱਚ ਮਤਲਬ ਕਿ ਬਕਾਇਦਾ ਤੌਰ ਦੇ ਉੱਤੇ ਪਾਕਿਸਤਾਨ ਦੇ ਵਿੱਚ ਉੱਥੇ ਕੋਰਟ 'ਚ ਪਹੁੰਚਦੀਆਂ ਨੇ ਧਿਰਾਂ, ਤੇ ਕੋਰਟ ਦੇ ਵਿੱਚ ਜਦੋਂ ਮਾਮਲਾ ਦਰਜ ਹੁੰਦਾ ਤਾਂ ਉੱਥੇ ਬਕਾਇਦਾ ਇਹ ਗੱਲ ਦੱਸੀ ਜਾਂਦੀ ਹੈ ਕਿ ਭਾਈ ਖੈਬਰ ਦੇ ਵਿੱਚ, ਪਖਤੂਨਾਮਾ ਦੇ ਵਿੱਚ ਉੱਥੇ ਸਿੱਖਾਂ ਦੀ ਗਿਣਤੀ ਵੱਡੀ ਹੈ। ਸੋ ਇਸ ਲਈ ਉੱਥੇ ਦਾ ਬਾਬਾ ਗੁਰਪਾਲ ਸਿੰਘ ਤੇ ਚਰਨਜੀਤ ਸਿੰਘ, ਹੀਰਾ ਸਿੰਘ, ਇਹ 3 ਵਿਅਕਤੀ ਨੇ। ਇਹਨਾਂ ਤਿੰਨਾਂ ਵਿਅਕਤੀਆਂ ਵੱਲੋਂ ਹੋਰ ਧਿਰਾਂ ਨਾਲ ਮਿਲ ਕੇ, ਆਪਣੇ ਭਾਈਚਾਰੇ ਨਾਲ ਮਿਲ ਕੇ ਪੇਸ਼ਾਵਰ ਦੇ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਪਾਇਆ ਜਾਂਦਾ। ਤੇ ਜਦੋਂ ਉੱਥੇ ਮਾਮਲਾ ਪਹੁੰਚਦਾ ਤੇ ਉੱਥੇ ਦੇ ਜਿਹੜੇ ਵਕੀਲ ਨੇ, ਇਹਨਾਂ ਦੇ ਉਹ ਵਕੀਲ ਇਸ ਕੇਸ ਨੂੰ ਲੜਦੇ ਨੇ ਤੇ ਸ਼ਾਹਿਦ ਰਾਜਾ ਮਲਿਕ ਉਹ ਇਹਨਾਂ ਦਾ ਵਕੀਲ ਸੀ, ਤੇ ਇਹਨਾਂ ਨੂੰ ਹਾਈ ਕੋਰਟ ਹੈ ਜਿਹੜੀ ਉੱਥੇ ਦੀ ਮਤਲਬ ਕਿ ਪੇਸ਼ਾਵਰ ਦੀ ਹਾਈ ਕੋਰਟ ਉਹ ਮਾਨਤਾ ਦਿੰਦੀ ਹੈ ਕਿ ਬਿਲਕੁਲ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਮਾਨਤਾ ਮਿਲਣੀ ਚਾਹੀਦੀ ਹੈ। ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਵੀ ਪ੍ਰਸ਼ਾਸਨਿਕ ਧਿਰਾਂ, ਸਰਕਾਰੀ ਧਿਰਾਂ ਉਹਦੇ ਤੇ ਨਜ਼ਰਸਾਨੀ ਨਹੀਂ ਕਰਦੀਆਂ, ਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਮਤਲਬ ਕਿ ਇਹਦੇ ਲਈ ਲੰਬੀ ਜਦੋਜਹਿਦ ਲੜਨੀ ਪੈਂਦੀ ਹੈ। ਜਦੋਂ ਨਹੀਂ ਲੱਗ ਹੁੰਦਾ ਤਾਂ ਆਖਰ ਫਿਰ ਵਕੀਲਾਂ ਦੀ ਸਲਾਹ ਨਾਲ ਉਹ ਸੁਪਰੀਮ ਕੋਰਟ ਪਹੁੰਚ ਜਾਂਦੇ ਨੇ, ਤੇ ਸੁਪਰੀਮ ਕੋਰਟ ਦੇ ਵਿੱਚੋਂ ਫਿਰ ਉਹ 2 ਪੱਖ ਰੱਖਦੇ ਨੇ। ਇੱਕ ਪੱਖ ਆ ਜਿਹੜਾ ਆਪਾਂ ਗੱਲ ਕਰ ਰਹੇ ਹਾਂ ਕਿ ਜੀ ਉੱਥੇ ਮੁਸਲਮਾਨਾਂ ਨੂੰ ਜੇਕਰ ਵੱਖਰੀ ਕੌਮ ਦੀ ਮਾਨਤਾ ਹੈ, ਜੇਕਰ ਉੱਥੇ ਈਸਾਈਆਂ ਨੂੰ ਵੱਖਰੀ ਕੌਮ ਦੀ ਮਾਨਤਾ ਹੈ, ਹਿੰਦੂ ਅਹਿਮਦੀਆਂ ਨੂੰ ਵੱਖਰੀ ਕੌਮ ਦੀ ਮਾਨਤਾ, ਫਿਰ ਸਿੱਖਾਂ ਨੂੰ ਕਿਉਂ ਨਹੀਂ? ਇਹਦੇ ਨਾਲ ਜਿਹੜੀ ਉਹਨਾਂ ਨੇ ਦਲੀਲ ਰੱਖੀ ਉਹ ਬੜੀ ਕਮਾਲ ਸੀਗੀ, ਤੇ ਉਹ ਦਲੀਲ ਉਹਨਾਂ ਨੇ ਰੱਖੀ ਕਿ ਸਿੱਖਾਂ ਦੀ ਇੱਕ ਤਰ੍ਹਾਂ ਦੀ ਜਨਮ ਭੂਮੀ ਹੈ। ਸਾਡੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਨਨਕਾਣਾ ਸਾਹਿਬ ਦੀ ਧਰਤੀ ਤੇ ਹੋਇਆ, ਤੇ ਇਸ ਲਈ ਜੇਕਰ ਉਸ ਧਰਤੀ ਤੇ ਵੀ ਸਾਨੂੰ ਵੱਖਰੀ ਕੌਮ ਦੀ ਮਾਨਤਾ ਨਹੀਂ ਮਿਲਣੀ, ਫਿਰ ਅਸੀਂ ਕਿੱਥੇ ਮੰਗਾਂਗੇ ਜੀ। ਤੇ ਇਹ ਦਲੀਲ ਦੀ ਘਾਟ ਨਹੀਂ ਸੀ ਕੋਈ, ਕਹਿੰਦੇ ਕੋਰਟ ਕੋਲ, ਤੇ ਕੋਰਟ ਨੇ ਫਿਰ ਸੁਪਰੀਮ ਕੋਰਟ ਨੇ ਇਸ ਗੱਲ ਨੂੰ ਮੰਨਿਆ ਕਿ ਬਿਲਕੁਲ ਇਹਨਾਂ ਨੂੰ ਵੱਖਰੀ ਕੌਮ ਵਜੋਂ ਮਾਨਤਾ ਮਿਲਣੀ ਚਾਹੀਦੀ ਹੈ। ਤੇ ਉਹਨਾਂ ਨੇ ਫਿਰ ਬਕਾਇਦਾ ਤੌਰ ਤੇ ਹਦਾਇਤ ਕੀਤੀ ਸਰਕਾਰਾਂ ਨੂੰ, ਮਰਦਮਸ਼ੁਮਾਰੀ ਵਿਭਾਗ ਨੂੰ, ਕਿ ਇਹਨਾਂ ਦੇ ਲਈ ਇੱਕ ਵੱਖਰਾ ਖਾਨਾ ਬਣਾਇਆ ਜਾਵੇ। ਜਦੋਂ ਜਨਗਣਨਾ ਹੋਵੇ ਇਹਨਾਂ ਲਈ ਵੱਖਰੀ ਸਿੱਖ ਕੌਮ ਦਾ ਇੱਕ ਖਾਨਾ ਬਣੇ ਤੇ ਉਹਦੇ ਤਹਿਤ ਹੁਣ ਇਹਨਾਂ ਦੀ ਗਿਣਤੀ ਹੋਵੇ। ਤੇ ਪਰ ਜਦੋਂ ਕਹਿੰਦੇ ਕਿ ਸੁਪਰੀਮ ਕੋਰਟ ਦਾ ਇਹ ਫੈਸਲਾ ਆਉਂਦਾ ਹੈ ਪ੍ਰਵੀਨ ਜੀ, ਉਸ ਸਮੇਂ ਤੱਕ ਜਨਗਣਨਾ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੁੰਦੀ ਹੈ ਜੀ। ਸੋ ਇਸ ਲਈ ਉਹ ਉਸ ਸਮੇਂ ਸੰਭਵ ਫਿਰ ਨਹੀਂ ਬਣ ਪਾਉਂਦਾ, ਤੇ ਹੁਣ 2023 ਦੇ ਵਿੱਚ ਮਤਲਬ ਕਿ ਦੁਬਾਰਾ ਜਨਗਣਨਾ ਹੋਣੀ ਹੈ ਉੱਥੇ। ਸੋ ਇਸ ਲਈ ਮਤਲਬ ਕਿ ਉੱਥੇ ਇਸ ਪਹਿਲੂ ਲੈ ਕੇ ਮਤਲਬ ਕਿ ਫਿਰ ਸਾਹਮਣੇ ਆਉਂਦਾ ਕਿ ਹਾਂ ਹੁਣ ਉਹਨਾਂ ਨੂੰ ਇਸ ਦੇ ਵਿੱਚ ਥਾਂ ਮਿਲ ਸਕਦੀ ਹੈ, ਕਿਉਂਕਿ ਬਕਾਇਦਾ ਤੌਰ ਦੇ ਉੱਤੇ ਜਨਗਣਨਾ ਵਿਭਾਗ ਨੇ ਹੁਣ ਉਹਨਾਂ ਵਿਅਕਤੀਆਂ ਨੂੰ ਜਿਨ੍ਹਾਂ ਵੱਲੋਂ ਪਟੀਸ਼ਨ ਪਾਈ ਗਈ ਸੀ, ਉਹਨਾਂ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਜੀ ਅਸੀਂ ਵੱਖਰਾ ਕਾਲਮ ਬਣਾ ਦਿੱਤਾ ਹੈ, ਇਹ 6 ਨੰਬਰ ਕਾਲਮ ਹੈ, ਤੇ ਇਸ ਕਾਲਮ ਦੇ ਅਧੀਨ ਤੁਹਾਡੀ ਹੁਣ ਗਿਣਤੀ ਹੋਇਆ ਕਰੇਗੀ। ਔਰ ਪ੍ਰਵੀਨ ਜੀ, ਸਭ ਤੋਂ ਖਾਸ ਗੱਲ ਇਹ ਹੈ ਕਿ ਜਨਗਣਨਾ ਦੇ ਵਿੱਚ ਕੱਲਾ ਵੱਖਰਾ ਫਾਰਮ ਦੇ ਵਿੱਚ ਵੱਖਰੀ ਥਾਂ ਬਣਨ ਦਾ ਮਤਲਬ ਇਹ ਨਹੀਂਗਾ ਕਿ ਸਿੱਖ ਕੌਮ ਨੂੰ ਕੱਲੀ ਮਾਨਤਾ ਹੀ ਮਿਲੀ ਹੈ ਵੱਖਰੀ ਕੌਮ ਦੀ ਉੱਥੇ।
ਹਾਂਜੀ। ਉਹਦੇ ਨਾਲ ਅਸੈਂਬਲੀ 'ਚ ਇਹਨਾਂ ਲਈ ਸੀਟਾਂ ਵੀ ਮਿਲਣੀਆਂ ਜੀ। ਤੇ ਘੱਟ ਗਿਣਤੀਆਂ ਵਾਲੇ ਸਾਰੇ ਅਧਿਕਾਰ ਵੀ ਹੁਣ ਪੂਰੀ ਤਰ੍ਹਾਂ ਨਾਲ ਮਤਲਬ ਕਿ ਦੇਣੇ ਪੈਣੇ ਆ, ਹੂੰ। ਕਿਉਂਕਿ ਹੁਣ ਸਹੀ ਗਿਣਤੀ ਸਾਹਮਣੇ ਆਏਗੀ। ਜੀ। ਹੁਣ ਤੱਕ ਉਹ ਅਦਰਸ ਦੇ ਵਿੱਚ ਹੀ ਰਹਿ ਜਾਂਦੀ ਸੀ ਕਿ ਬਾਕੀ ਸਾਰੇ ਧਰਮ ਵਾਲੇ ਇੰਨੇ ਜੀ, ਉਹਦੇ ਵਿੱਚ ਸਿੱਖ ਵੀ ਹੈਗੇ ਆ। ਹੂੰ, ਸੋ ਹੂੰ। ਹੁਣ ਵੱਖਰੀ ਗਿਣਤੀ ਹੋਣ ਨਾਲ ਇਹ ਸਾਫ਼ ਹੋ ਜਾਏਗਾ ਕਿ ਇੰਨਾ ਸਿੱਖ ਭਾਈਚਾਰਾ ਹੈ ਭਾਈ ਪਾਕਿਸਤਾਨ ਦੇ ਵਿੱਚ, ਔਰ ਇੱਥੇ ਇੰਨਾ ਵੱਸਦਾ ਹੈ। ਉਹ ਅੰਕੜਿਆਂ ਦੇ ਹਵਾਲੇ ਨਾਲ ਫਿਰ ਉਹਨਾਂ ਦੇ ਲਈ ਉਹ ਯੋਜਨਾਵਾਂ ਤੇ ਕੰਮ ਹੋ ਸਕਦਾ ਹੈ, ਉਹਨਾਂ ਦੇ ਲਈ ਉਹਨਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਕੰਮ ਹੋ ਸਕਦਾ ਹੈ। ਫਿਰ ਅਸੈਂਬਲੀ 'ਚ ਬਣਦਾ ਉਹਨਾਂ ਨੂੰ ਉਹਨਾਂ ਦਾ ਅਧਿਕਾਰ ਖੇਤਰ ਵੱਖਰੀ ਕੌਮ ਵਜੋਂ ਜਿੰਨੀਆਂ ਸੀਟਾਂ ਬਣਦੀਆਂ ਉਹ ਮਿਲ ਸਕਦਾ। ਸੋ ਇੱਕ ਚੰਗੀ ਸੁਖਾਵੀ ਖਬਰ ਹੈ ਜੀ ਕਿ ਪਾਕਿਸਤਾਨ ਦੇ ਵਿੱਚ ਹੁਣ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਮਾਨਤਾ ਮਿਲ ਗਈ।